ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਜੋ ਕੁਛ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹੋਇਆ, ਸਿਆਸਤ ਦੇ ਨਾਲ ਜੁੜਿਆ ਹੋਇਆ ਕੀ ਕੁਛ ਜਿਹੜਾ ਉਹ ਚੱਲ ਰਿਹਾ। ਅੱਜ ਇੱਥੋਂ ਮੁਤਾਬਕ 8 ਤਰੀਕ ਹੋ ਚੁੱਕੀ ਆ। ਅੱਜ ਵੂਮੈਨਸ ਡੇ ਆ ਔਰ ਇਸ ਪੱਖੋਂ ਬੜੀ ਮਹੱਤਤਾ ਰੱਖਦਾ ਹੈ ਕਿ ਅੱਜ ਦੇ ਜਿਹੜੇ ਮੋਰਚੇ ਨੇ ਦਿੱਲੀ ਦੇ ਵਿੱਚ ਲੱਗੇ ਹੋਏ, ਉੱਥੇ ਸਾਰੇ ਜਗ੍ਹਾ ਦੇ ਉੱਤੇ ਔਰਤਾਂ ਇਸ ਦਿਨ ਜਿਹੜਾ ਇਸ ਮੋਰਚੇ ਨੂੰ ਸੰਭਾਲਣਗੀਆਂ ਔਰ ਸਟੇਜ ਤੋਂ ਲੈ ਕੇ ਜਿੰਨੀ ਹੇਠਲੀ ਜ਼ਿੰਮੇਵਾਰੀ ਹੈ ਸਾਰੀ ਦੀ ਸਾਰੀ ਵੋਲੰਟੀਅਰ ਤੌਰ ਦੇ ਉੱਤੇ ਔਰਤਾਂ ਦੇ ਹੱਥ ਦੇ ਵਿੱਚ ਜਿਹੜੀ ਉਹ ਰਹੂਗੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ, ਬੱਸਾਂ ਤੇ ਟਰੱਕਾਂ ਦੇ ਰਾਹੀਂ ਔਰਤਾਂ ਜਿਹੜੀਆਂ ਉਹ ਟਿੱਕਰੀ ਬਾਰਡਰ, ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ ਦੇ ਉੱਤੇ ਪਹੁੰਚ ਚੁੱਕੀਆਂ ਹੋਈਆਂ ਨੇ ਔਰ ਅੱਜ ਉਹਨਾਂ ਨੇ ਆਪਣਾ ਸਾਰਾ ਇਹ ਮੋਰਚਾ ਆਪਣੇ ਹੱਥਾਂ ਦੇ ਵਿੱਚ ਸੰਭਾਲਿਆ। ਨਾ ਸਿਰਫ ਇਹਨਾਂ ਸਰਹੱਦਾਂ ਦੇ ਉੱਤੇ ਬਲਕਿ ਇੱਥੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਧਰਨੇ ਲੱਗੇ ਹੋਏ ਆ, ਚਾਹੇ ਉਹ ਇਹ ਟੋਲ ਪਲਾਜ਼ੇ ਨੇ, ਚਾਹੇ ਉਹ ਮਾਲਸ ਨੇ, ਚਾਹੇ ਉਹ ਪੈਟਰੋਲ ਪੰਪਾਂ ਦੇ ਉੱਤੇ ਜਿੱਥੇ ਜਿੱਥੇ ਧਰਨੇ 'ਤੇ ਬੈਠੇ ਨੇ, ਉੱਥੇ ਸਾਰੇ ਜਗ੍ਹਾ ਦੇ ਉੱਤੇ ਕਮਾਂਡ ਔਰਤਾਂ ਦੇ ਹੱਥਾਂ ਦੇ ਵਿੱਚ ਜਿਹੜੀ ਉਹ ਹੈ। ਔਰ ਅੱਜ ਪੀੜ੍ਹੀਆਂ ਚੁੰਨੀਆਂ ਦਾ ਹੜ੍ਹ ਆਇਆ ਹੋਇਆ ਇੱਥੇ ਇੱਕ ਕਿਸਮ ਦੇ ਨਾਲ ਸਰਹੱਦਾਂ ਦੇ ਉੱਤੇ ਅਤੇ ਪੰਜਾਬ ਦੇ ਵਿੱਚ ਜਿਹੜੇ ਇੱਥੇ ਧਰਨੇ ਲੱਗੇ ਨੇ ਉਹਨਾਂ ਦੇ ਜਿਹੜਾ ਉੱਤੇ ਤੋ ਇੱਕ ਅਨੋਖਾ ਰੰਗ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ। ਪਿਛਲੇ ਦਿਨੀ ਵਿਸ਼ਵ ਪ੍ਰਸਿੱਧ ਮੈਗਜ਼ੀਨ ਟਾਈਮ ਨੇ ਔਰਤਾਂ ਨੂੰ ਮੁੱਖ ਪੰਨੇ ਦੇ ਉੱਤੇ ਛਾਪਿਆ ਸੀ। ਇਹ ਕਿਸਾਨੀ ਔਰਤਾਂ ਸਨ ਜਿਨ੍ਹਾਂ ਨੇ ਇੱਕ ਗੱਲ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਆਖੀ ਸੀ, ਨਾ ਅਸੀਂ ਡਰਦੀਆਂ ਨਾ ਅਸੀਂ ਵਿਕਦੀਆਂ। ਇਹ ਬਹੁਤ ਮਹੱਤਵਪੂਰਨ ਜਿਹੜਾ ਉਹ ਕੁਝ ਸਟੈਪ ਨੇ। ਟਾਈਮ ਮੈਗਜ਼ੀਨ ਦੇ ਮੁੱਖ ਪੰਨੇ ਦੇ ਉੱਤੇ ਆਉਣਾ, ਦਲੇਰੀ ਦੇ ਨਾਲ ਜਿਹੜੀ ਆਪਣੀ ਗੱਲ ਕਹਿਣੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹਦੇ ਸੰਬੰਧੀ ਅੱਜ ਉਚੇਚੀ ਜਿਹੜੀ ਰੂਪ ਰੇਖਾ ਉਲੀਕੀ ਜਾਣੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਦੀ ਉਹ ਗੱਲਾਂ ਨੇ, ਇਤਿਹਾਸਕ ਨੇ। ਇਹ ਸਾਰਾ ਕੁਝ ਇਤਿਹਾਸ ਦੇ ਵਿੱਚ ਜਿਹੜਾ ਉਹ ਦਰਜ ਹੋ ਰਿਹਾ ਅਤੇ ਜਦੋਂ ਇਹਦੇ ਉੱਤੇ ਖੋਜ ਪੜਤਾਲ ਆਉਂਦੇ ਸਮੇਂ ਦੇ ਦੌਰਾਨ ਜਿਹੜੀ ਉਹ ਕੀਤੀ ਜਾਊਗੀ ਅਤੇ ਇਹਨਾਂ ਚੀਜ਼ਾਂ ਦੀ ਬੜੀ ਵੱਡੀ ਮਹੱਤਤਾ ਜਿਹੜੀ ਉਹ ਹੋਊਗੀ। ਅੱਜ ਜਿਹੜਾ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਪੰਡਾਲ ਜਿਹੜੇ ਆ ਉਹ ਵੱਖਰੇ ਲਾਏ ਗਏ ਆ ਔਰ ਔਰਤਾਂ ਦੀ ਜਿਹੜੀ ਮੁਕਤੀ ਲਈ ਜੱਦੋਜਹਿਦ ਤੇਜ਼ ਕਰਨ ਨੂੰ ਸੰਦੇਸ਼ ਇੱਥੋਂ ਜਿਹੜਾ ਉਹ ਦਿੱਤਾ ਜਾਊਗਾ, ਜਿੱਥੇ ਕਿਸਾਨਾਂ ਨੇ ਨਾ ਸਿਰਫ ਸਮੁੱਚੇ ਮੁਲਕ ਭਰ ਦੇ ਵਿੱਚ ਬਲਕਿ ਦੁਨੀਆ ਭਰ ਦੇ ਵਿੱਚ ਜਿਹੜੇ ਆਪਣੇ ਹੱਕਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ, ਉੱਥੇ ਔਰਤਾਂ ਦਾ ਐਡੀ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਆਉਣਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਜਿਹੜਾ ਉਹ ਦੇ ਰਿਹਾ। ਜੇ ਭਾਰਤੀ ਵਿੱਚ ਆਪਾਂ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਵਰਗੇ ਸੂਬੇ ਦੇ ਵਿੱਚ ਜੋ ਜ਼ੁਲਮ ਜਿਹੜਾ ਉਹ ਔਰਤ ਦੇ ਉੱਤੇ ਹੋ ਰਿਹਾ ਹੈ, ਖਾਸ ਤੌਰ ਦੇ ਉੱਤੇ ਇੱਕ ਵਿਸ਼ੇਸ਼ ਭਾਈਚਾਰੇ ਦੀਆਂ ਲੜਕੀਆਂ ਦੇ ਉੱਤੇ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਰੋਲ ਨਿਭਾਊਗੀ, ਵੱਡਾ ਰੋਲ ਜਿਹੜਾ ਉਹ ਨਿਭਾਊਗੀ। ਉਧਰ ਜਿਹੜੇ ਇੱਥੇ ਮੋਰਚਾ ਹੈ ਜਿਹੜਾ ਉਹਨੇ ਇਹ ਗੱਲ ਕਹੀ ਆ, ਸੰਯੁਕਤ ਕਿਸਾਨ ਮੋਰਚੇ ਨੇ, ਕਿ 11 ਮਾਰਚ ਨੂੰ ਭਵਿੱਖੀ ਏਜੰਡੇ ਦਾ ਪ੍ਰੋਗਰਾਮ ਜਿਹੜਾ ਉਹ ਐਲਾਨ ਕੀਤਾ ਜਾਊਗਾ ਔਰ ਇਹ ਕਿਹਾ ਗਿਆ ਕਿ ਅੰਦੋਲਨ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਫੈਲਾਉਣਾ ਉਹਨਾਂ ਦਾ ਜਿਹੜਾ ਜੀ ਉਹ ਮਕਸਦ ਹੈ। ਪੱਛਮੀ ਬੰਗਾਲ ਦੇ ਉੱਤੇ ਖਾਸ ਤੌਰ ਦੇ ਉੱਤੇ ਨਿਗਾਹ ਕਿਸਾਨ ਆਗੂਆਂ ਦੀ ਹੈ। ਪੱਛਮੀ ਬੰਗਾਲ ਤੋਂ ਇਲਾਵਾ ਮੱਧ ਪ੍ਰਦੇਸ਼, ਕਰਨਾਟਕਾ, ਉੜੀਸਾ ਇਹਦੇ ਵਿੱਚ ਸ਼ਾਮਲ ਨੇ। ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਜਿਹੜੇ ਆਗੂ ਨੇ, ਰਕੇਸ਼ ਟਿਕੈਤ, ਉਹਨਾਂ ਦੇ ਅੱਜ ਮੱਧ ਪ੍ਰਦੇਸ਼ 'ਚ 3 ਰੈਲੀਆਂ ਕਰਕੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੂੰ ਉਹ ਸੰਬੋਧਨ ਕਰਨਗੇ। ਅੱਜ ਪਹਿਲੀ ਰੈਲੀ ਜਿਹੜੀ ਆ ਸ਼ਿਓਪੁਰ ਦੇ ਵਿੱਚ ਹੋਊਗੀ, 14 ਮਾਰਚ ਨੂੰ ਰੀਵਾ, 15 ਮਾਰਚ ਨੂੰ ਜੱਬਲਪੁਰ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਜਥੇਬੰਦੀ ਦੇ ਆਗੂ ਜਿਹੜੇ ਨੇ ਉਹਨਾਂ ਦੇ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਹੋਰ ਰੈਲੀਆਂ ਕਰਨ ਦੇ ਬਾਰੇ ਬਾਅਦ 'ਚ ਫੈਸਲਾ ਲਿਆ ਜਾਊਗਾ। ਰਕੇਸ਼ ਟਕੈਤ ਮੱਧ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਕਰਨਾਟਕ ਅਤੇ ਤੇਲੰਗਾਨਾ ਦੇ ਦੌਰੇ ਕਰਨਗੇ। 12, 13, 14 ਇਹ 3 ਦਿਨ ਹੋਣਗੇ ਜਦੋਂ ਕਿਸਾਨ ਆਗੂ ਜਿਹੜੇ ਨੇ ਉਹ ਪੱਛਮੀ ਬੰਗਾਲ ਦੇ ਵਿੱਚ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ। ਪੱਛਮੀ ਬੰਗਾਲ ਦੇ ਉੱਤੇ ਨਿਗਾਹ ਇਸ ਕਰਕੇ ਟਿਕੀਆਂ ਹੋਈਆਂ ਕਿ ਭਾਰਤੀ ਜਨਤਾ ਪਾਰਟੀ ਦਾ ਸਾਰਾ ਜ਼ੋਰ ਜਿਹੜਾ ਉਹ ਲੱਗਿਆ ਪਿਆ ਇਸ ਗੱਲ ਦੇ ਉੱਤੇ ਕਿ ਇੱਥੇ ਜੇ ਜਿਹੜੇ ਸੱਤਾ ਉੱਥੇ ਖੋਈ ਜਾਵੇ ਮਮਤਾ ਬੈਨਰਜੀ ਤੋਂ,
ਕਿਸਾਨਾਂ ਨੇ ਜਿਹੜੀ ਜੀ ਇਹ ਗੱਲ ਕਹੀ ਆ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕਿਹਨੂੰ ਵੋਟਾਂ ਪਾਓ, ਪਰ ਅਸੀਂ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਜਿਹੜੀਆਂ ਜੀ ਉਹ ਨਾ ਪਾਓ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਵਿਧਾਨ ਸਭਾ ਦੇ ਵਿੱਚ 10 ਮਾਰਚ ਨੂੰ ਭਾਰਤੀ ਜਨਤਾ ਪਾਰਟੀ ਤੇ ਜੇਜੇਪੀ ਗੱਠਜੋੜ ਖਿਲਾਫ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਨੂੰ ਲੈ ਕੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪੋ ਆਪਣੇ ਹਲਕਿਆਂ ਦੇ ਵਿਧਾਇਕਾਂ ਨੂੰ ਮਿਲ ਕੇ ਖੱਟਰ ਸਰਕਾਰ ਦੇ ਖਿਲਾਫ ਵੋਟ ਪਾਉਣ ਲਈ ਦਬਾਅ ਪਾਉਣ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਹੋਰਾਂ ਨੇ ਸੱਦਾ ਦਿੱਤਾ ਕਿ ਮੋਰਚੇ ਦੇ ਵੱਲੋਂ ਹਰਿਆਣੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਵੱਡੀ ਗਿਣਤੀ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਨਿਕਲਣ ਤੇ ਨਿਕਲ ਕੇ ਉਹ ਇਹਨਾਂ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਜਿਹੜਾ ਜੀ ਉਹ ਜਾਣ ਔਰ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਪੇਸ਼ ਬੇਭਰੋਸਗੀ ਮਤੇ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਦਬਾਅ ਪਾਉਣ। ਉਹਨਾਂ ਨੇ ਕਿਹਾ ਕਿ ਜੇ ਵਿਧਾਇਕ ਅਜਿਹੇ ਕਰਨ ਤੋਂ ਨਾ ਨੁੱਕਰ ਕਰਦੇ ਆ ਤਾਂ ਉਹਨਾਂ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਸਬਕ ਸਿਖਾਉਣ ਦੀ ਚੇਤਾਵਨੀ ਜਿਹੜੀ ਦਿੱਤੀ ਜਾਵੇ। ਇਹ ਬੜੀ ਅਹਿਮ ਜਿਹੜੀ ਜੀ ਉਹ ਹੈ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਤੇ ਉੱਥੇ 10 ਤਰੀਕ ਨੂੰ ਇਹਦੇ ਉੱਤੇ ਜਿਹੜਾ ਬੇਭਰੋਸਗੀ ਦਾ ਮਤਾ ਆਇਆ ਉਹਦੇ ਉੱਤੇ ਵੋਟਿੰਗ ਜਿਹੜੀ ਆ ਉਹ ਹੋਊਗੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਆਗੂਆਂ ਦੇ ਵੱਲੋਂ 8 ਤੇ 9 ਮਾਰਚ ਨੂੰ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਜਿਹੜਾ ਉਹ ਦਿੱਤਾ ਜਾਊਗਾ ਕਿ ਖੱਟਰ ਸਰਕਾਰ ਦੇ ਵਿਰੋਧ ਦੇ ਵਿੱਚ ਵੋਟ ਪਾਉਣ। ਜੇ ਵਿਧਾਨ ਸਭਾ ਦਾ ਜ਼ਿਕਰ ਹੋਇਆ ਤੇ ਪੰਜਾਬ ਦਾ ਜ਼ਿਕਰ ਵੀ ਕਰ ਲਈਏ। ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਦਾ ਦਿਨ ਅਹਿਮ ਹੋਊਗਾ। ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ ਅਸੈਂਬਲੀ ਦੇ ਵਿੱਚ 21-22 ਦਾ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਹੈ, ਜਿਸ ਕਰਕੇ ਲੋਕ ਇਸ ਬਜਟ ਵੱਲ ਨੂੰ ਜਿਹੜੀਆਂ ਉਹ ਅੱਖਾਂ ਲਾਈ ਬੈਠੇ ਆ। ਇਹਦੇ ਵਿੱਚੋਂ ਕੀ ਨਿਕਲਦਾ ਅੱਜ ਜਿਹੜਾ ਜੀ ਇੱਥੋਂ ਮੁਤਾਬਕ ਸ਼ਾਮ ਤੱਕ ਬਹੁਤਾ ਕੁਝ ਜਿਹੜਾ ਉਹ ਕਲੀਅਰ ਹੋ ਜਾਊਗਾ। ਕੈਪਟਨ ਸਰਕਾਰ ਦੇ ਕੋਲੇ 2017 ਦੀਆਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਇਹ ਆਖਰੀ ਮੌਕਾ। ਬੇਸ਼ੱਕ ਕਪਤਾਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਅਸੀਂ 86.7% ਜਿਹੜੇ ਆ ਉਹ ਵਾਅਦੇ ਪੂਰੇ ਕਰ ਦਿੱਤੇ ਆ। 84.6% ਮਾਫ ਕਰਨਾ 84.6% ਵਾਅਦੇ ਪੂਰੇ ਕਰ ਦਿੱਤੇ ਆ ਤੇ ਉਹ ਕਹਿੰਦੇ ਰਹਿ ਸਿਰਫ ਜਿਹੜੇ ਬਾਕੀ ਐਵੇਂ ਮਾੜੇ ਮੋਟੇ ਜੇ ਗਏ ਆ ਉਹ ਅਸੀਂ ਹੁਣ ਜਿਹੜੇ ਉਹ ਪੂਰੇ ਕਰ ਦੇਣੇ ਆ। ਇਹ 84.6% ਕਿਹੜੇ ਵਾਅਦੇ ਆ ਇਹਦਾ ਵਿਸਥਾਰ ਹੁੰਦਾ ਤੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦਾ। 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਨਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਵਾਸਤੇ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ, ਜਿਹੜਾ ਘਰ ਘਰ ਦੇ ਵਿੱਚ ਨੌਕਰੀ ਦੇਣੀ, ਜਿਹੜੀ ਬੁਢਾਪਾ ਪੈਨਸ਼ਨ ਸੀ ਉਹ ਦੁੱਗਣੀ ਕਰਨੀ, ਬੇਰੁਜ਼ਗਾਰਾਂ ਨੂੰ 2500 ਰੁਪਈਆ ਭੱਤਾ ਦੇਣਾ, ਸ਼ਗਨ ਸਕੀਮ ਦੁੱਗਣੀ ਕਰ ਦੇਣੀ, ਟਰਾਂਸਪੋਰਟ ਦੀ 3 ਮਹੀਨਿਆਂ ਦੀ ਜਿਹੜੀ ਜੀ ਉਹ ਨਵੀਂ ਪਾਲਿਸੀ ਲੈ ਕੇ ਆਉਣੀ, ਰੇਤ ਮਾਫੀਏ ਦੇ ਉੱਤੇ ਕੰਟਰੋਲ ਕਰਨਾ, ਕੇਬਲ ਮਾਫੀਏ ਦੇ ਉੱਤੇ ਕੰਟਰੋਲ ਕਰਨਾ। ਹੋ ਸਕਦਾ ਇਹ 84.6% ਵਾਅਦਿਆਂ ਦੇ ਵਿੱਚ ਜਿਹੜਾ ਜੀ ਉਹ ਨਾ ਸ਼ਾਮਲ ਹੋਵੇ। ਅੱਜ ਦੇ ਜਿਹੜੇ ਬਜਟ ਹੈ ਇਹਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕੇਰਲਾ ਦੀ ਤਰਜ਼ ਦੇ ਉੱਤੇ ਫਲਾਂ ਅਤੇ ਸਬਜ਼ੀਆਂ ਦੇ ਉੱਤੇ ਰਾਜ ਸਰਕਾਰ ਦੇ ਵੱਲੋਂ MSP ਦਿੱਤੇ ਜਾਣ ਦੀ ਵਿਵਸਥਾ ਕੀਤੇ ਜਾਣ ਦਾ ਅਨੁਮਾਨ ਹੈ। ਜੇ ਇਹ ਹੁੰਦਾ ਤਾਂ ਬਹੁਤ ਚੰਗੀ ਗੱਲ ਜਿਹੜੀ ਜੀ ਉਹ ਹੋਊਗੀ। ਕਰਜ਼ਾ ਮਾਫੀ ਤਹਿਤ 5 ਏਕੜ ਵਾਲੇ ਬਕਾਇਆ ਰਹਿ ਗਏ ਕਿਸਾਨਾਂ ਦੇ ਕਰੀਬ 2500 ਕਰੋੜ ਰੁਪਈਏ ਰੱਖੇ ਜਾਣ ਦੀ ਸੰਭਾਵਨਾ ਹੈ। 1 ਲੱਖ ਕਿਸਾਨ ਅਜੇ ਵੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਆ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ 3 ਲੱਖ ਤੋਂ 5 ਲੱਖ ਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਲਈ ਬਜਟ ਦੇ ਵਿੱਚ ਉਮੀਦਾਂ ਜਿਹੜੀਆਂ ਜੀ ਉਹਨੇ। ਪਰ ਇੱਕ ਚੁਣੌਤੀ ਵੱਡੀ ਜਿਹੜੀ ਜੀ ਉਹ ਖੜੀ ਆ ਕਿ ਚਾਲੂ ਵਿੱਤੀ ਸਾਲ ਦੇ ਦੌਰਾਨ ਪੰਜਾਬ ਦੇ ਸਿਰ ਕਰਜ਼ਾ ਵੱਧ ਕੇ 2.60 ਲੱਖ ਕਰੋੜ ਰੁਪਈਆ ਹੋ ਗਿਆ। ਮੌਜੂਦਾ ਸਰਕਾਰ ਦੇ ਲੰਘੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਸਿਰ 70,000 ਕਰੋੜ ਰੁਪਈਏ ਦਾ ਨਵਾਂ ਕਰਜ਼ਾ ਚੜ੍ਹ ਗਿਆ। ਪਿਛਲੇ ਸਾਲ ਇਹ ਕਰਜ਼ਾ 2.48 ਲੱਖ ਕਰੋੜ ਦਾ ਸੀ। ਕਰਜ਼ੇ ਦੀ ਪੰਡ ਵਧਣ ਦੀ ਰਫ਼ਤਾਰ ਇਹੀ ਰਹੀ ਤਾਂ 1-2 ਸਾਲਾਂ ਦੇ ਵਿੱਚ ਪੰਜਾਬ 'ਚ ਪ੍ਰਤੀ ਵਿਅਕਤੀ 1 ਲੱਖ ਰੁਪਈਏ ਕਰਜ਼ਾ ਜਿਹੜਾ ਜੀ ਉਹ ਹੋ ਜਾਊਗਾ। ਔਰ ਜੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ 1 ਅਪ੍ਰੈਲ 1952 ਨੂੰ ਪੰਜਾਬ ਦੇ ਸਿਰ 78.37 ਕਰੋੜ ਦਾ ਕਰਜ਼ਾ ਸੀ, ਲਗਭਗ 78.5 ਕਰੋੜ ਦਾ। 1 ਅਪ੍ਰੈਲ ਜਿਹੜੀ ਸੀ 1964 ਨੂੰ ਵੱਧ ਕੇ ਇਹ 350 ਕਰੋੜ ਦਾ ਹੋ ਗਿਆ। ਮੌਜੂਦਾ ਸਮੇਂ ਪੰਜਾਬ ਦੇ ਸਿਰ ਇਹ ਕਰਜ਼ਾ
2.60 ਲੱਖ ਕਰੋੜ ਦੇ ਅੰਕੜੇ ਨੂੰ ਛੂ ਗਿਆ, ਜਿਹੜਾ ਕਿ ਬੜਾ ਖਤਰਨਾਕ ਅੰਕੜਾ ਜਿਹੜਾ ਉਹ ਕਿਹਾ ਜਾ ਸਕਦਾ ਹੈ, ਕਿਉਂਕਿ ਇੰਨੇ ਕਰਜ਼ੇ ਦੇ ਵਿੱਚ ਸੂਬਾ ਕਿਵੇਂ ਸਰਵਾਈਵ ਕਰੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਜਿਹੜੇ ਉਹ ਸਵਾਲ ਨੇ। ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਸਾਰੇ ਮੰਤਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਆ ਕਿ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਐਲਾਨੇ 7 ਨੁਕਾਤੀ ਏਜੰਡਾ 2022 ਨੂੰ ਅੱਗੇ ਵਧਾਉਣ ਲਈ ਤੇਜ਼ੀ ਤੇ ਸਰਗਰਮੀ ਦੇ ਨਾਲ ਕੰਮ ਜਿਹੜਾ ਉਹ ਕੀਤਾ ਜਾਵੇ। ਇਹ ਕਿਹਾ ਗਿਆ ਕਿ ਅਸੀਂ 84.6% ਵਾਅਦੇ ਪੂਰੇ ਕਰ ਦਿੱਤੇ ਆ, ਬਾਕੀ ਰਹਿੰਦੇ ਜਿਹੜੇ ਵਾਅਦੇ ਨੇ ਉਹ ਅਗਲੇ 1 ਸਾਲ ਦੇ ਵਿੱਚ ਪੂਰੇ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਕਿ 7 ਨੁਕਾਤੀ ਏਜੰਡੇ ਦੇ ਵਿੱਚ ਪੰਜਾਬ ਦੇ ਲੋਕਾਂ ਤੇ ਉਹਨਾਂ ਦੀਆਂ ਜਾਇਦਾਦਾਂ ਦੀ ਪੂਰਨ ਸੁਰੱਖਿਆ ਯਕੀਨੀ ਬਣਾਉਣਾ ਤੇ ਔਖੀ ਘੜੀ ਦੇ ਵਿੱਚ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਤੇ ਰੋਟੀ ਬਚਾਉਣਾ ਸ਼ਾਮਲ ਹੈ। ਉਹਨਾਂ ਨੇ ਇਹ ਕਿਹਾ ਕਿ ਏਜੰਡੇ ਦਾ ਮੁੱਖ ਮੰਤਵ ਕਾਮਯਾਬ ਤੇ ਖੁਸ਼ਹਾਲ ਪੰਜਾਬ ਦੇ ਵਿਕਾਸ ਨੂੰ ਯਕੀਨੀ ਬਣਾਉਣਾ। ਵੈਸੇ ਜੇ ਤੁਸੀਂ ਇਹ ਨਾਅਰੇਬਾਜ਼ੀ 'ਚੋਂ ਮਹਿਸੂਸ ਕਰੋ ਤੇ ਇਹ PK ਹੋਰਾਂ ਦੇ ਨਾਅਰੇ ਨੇ ਜੀ, ਇਹੋ ਜਿਹੇ ਨਾਅਰੇ ਉਹੀ ਘੜਦੇ ਨੇ, ਕਾਮਯਾਬ ਤੇ ਖੁਸ਼ਹਾਲ ਪੰਜਾਬ ਏਜੰਡਾ 2022, ਇਹ ਸਾਰੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੇ ਨਾਅਰੇ ਨੇ। ਔਰ ਇਹ ਨਾਅਰੇ ਬਹੁਤ ਸਾਰੇ ਅੱਜ ਦੇ ਬਜਟ ਦੇ ਵਿੱਚ ਵੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੇ ਜਿਹੜੇ ਉਹ ਦੇਖਣਗੇ। ਔਰ ਇੱਕ ਨਾਅਰਾ ਹੋਰ ਹੈ ਕਿ ਏਜੰਡੇ 'ਚ ਸੂਬੇ ਦੀ ਜ਼ਰ ਤੇ ਜ਼ਮੀਨ ਦੀ ਪੂਰਨ ਸੁਰੱਖਿਆ, ਇਹ ਵੀ ਨਾਅਰਾ ਜਿਹੜਾ ਜੀ ਉਹ ਪ੍ਰਸ਼ਾਂਤ ਕਿਸ਼ੋਰ ਨੁਮਾ ਜਿਹੜਾ ਉਹ ਨਾਅਰਾ ਹੈ। ਔਰ ਇਹ ਅੱਜ ਦੇ ਜਿਹੜਾ ਬਜਟ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਅਰੇ ਜਿਹੜਾ ਉਹ ਵੇਖਣ ਨੂੰ ਮਿਲਣਗੇ। ਗੜ੍ਹਸ਼ੰਕਰ ਦੇ ਇਲਾਕੇ ਦੇ ਵਿੱਚ ਪਿੰਡ ਖਰਾਲਗੜ੍ਹ ਦੇ ਗੁਰੂ ਰਵਿਦਾਸ ਯਾਦਗਾਰੀ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਆਏ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਤੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਿਸਾਨਾਂ ਦੇ ਵੱਲੋਂ ਫੇਰ ਵਿਰੋਧ ਕੀਤਾ ਗਿਆ। ਪਹਿਲਾਂ ਅੰਮ੍ਰਿਤਸਰ ਹੋ ਗਏ ਸੀ, ਉੱਥੇ ਵੀ ਵਿਰੋਧ ਜਿਹੜਾ ਉਹ ਕੀਤਾ ਗਿਆ। ਖਰਾਲਗੜ੍ਹ ਦੇ ਵਸਨੀਕਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਾਥ ਦਿੱਤਾ, ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਜੇ ਸਾਂਪਲਾ ਦੇ ਕੌਮੀ ਕਮਿਸ਼ਨ ਦੇ ਚੇਅਰਮੈਨ ਬਣਨ ਮਗਰੋਂ ਉਹ ਉੱਥੇ ਮੱਥਾ ਟੇਕਣ ਲਈ ਪੁੱਜੇ ਸੀਗੇ। ਇਹਦਾ ਪਤਾ ਲੱਗਦਿਆਂ ਇਲਾਕੇ ਦੇ ਕਿਸਾਨ ਗੁਰਦੁਆਰੇ ਮੂਹਰੇ ਇਕੱਠੇ ਹੋ ਗਏ ਔਰ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਕਰਮਚਾਰੀ ਵੀ ਉੱਥੇ ਜਿਹੜਾ ਜੀ ਉਹ ਪਹੁੰਚ ਗਏ। ਜਦੋਂ ਉਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਕਿਸਾਨਾਂ ਨੇ ਆਪਣਾ ਰੋਸ ਜਿਹੜਾ ਉਹ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਸਾਂਪਲਾ ਤੁਰੰਤ ਗੱਡੀ ਦੇ ਵਿੱਚ ਬਹਿ ਕੇ ਜਿਹੜਾ ਜੀ ਉਹ ਅੱਗੇ ਨਿਕਲ ਗਏ। ਉਧਰ ਮਾਨਸਰ ਦੇ ਏਰੀਆ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਠਾਨਕੋਟ ਜਾ ਰਹੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਖੇਤੀ ਕਾਨੂੰਨਾਂ ਸੰਬੰਧੀ ਰੋਸ ਜਿਹੜਾ ਉਹ ਜਤਾਇਆ ਗਿਆ। ਉਧਰ ਕਿਸਾਨ ਮੋਰਚੇ ਤੋਂ ਕੁਝ ਜਿਹੜੀਆਂ ਉਹ ਦੁਖਦਾਈ ਖਬਰਾਂ ਵੀ ਜਿਹੜੀਆਂ ਆ ਰਹੀਆਂ ਨੇ। ਇੱਕ ਤਾਂ ਨੇੜਲੇ ਪਿੰਡ ਗੰਡੂਆਂ ਦਾ ਵਸਨੀਕ ਜਨਕ ਸਿੰਘ 70 ਸਾਲਾਂ ਦਾ, ਉਹਦੀ ਟਿੱਕਰੀ ਬਾਰਡਰ ਦੇ ਉੱਤੇ ਮੋਰਚੇ ਦੇ ਦੌਰਾਨ ਮੌਤ ਜਿਹੜਾ ਉਹ ਹੋ ਗਈ। 27 ਫਰਵਰੀ ਨੂੰ ਉਹਦੀ ਸਟੇਜ 'ਤੇ ਸਿਹਤ ਵਿਗੜ ਗਈ ਸੀ, ਜਿਹਦੇ ਕਰਕੇ ਉਹਨੂੰ ਬਹਾਦਰਗੜ੍ਹ ਦੇ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। 28 ਫਰਵਰੀ ਨੂੰ ਉਹਨੂੰ ਪਟਿਆਲੇ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। 6 ਮਾਰਚ ਨੂੰ ਪਰਿਵਾਰ ਜਨਕ ਸਿੰਘ ਨੂੰ ਪਿੰਡ ਵਾਪਸ ਲੈ ਗਿਆ। ਉਹਦੀ ਹੁਣ ਮੌਤ ਜਿਹੜੀ ਉਹ ਹੋ ਗਈ। ਉਧਰ ਦਿੱਲੀ ਦੇ ਟਿੱਕਰੀ ਬਾਰਡਰ ਦੇ ਉੱਤੇ ਚੱਲ ਰਹੇ ਕਿਸਾਨ ਮੋਰਚੇ ਦੇ ਵਿੱਚ ਪਿੰਡ ਮਿਰਜੇਆਣਾ ਦੇ ਇੱਕ ਕਿਸਾਨ ਦੀ ਮੌਤ ਹੋਈ ਆ। ਔਰ ਪਿੰਡ ਮਿਰਜੇਆਣੇ ਦਾ ਸਾਬਕਾ ਸਰਪੰਚ ਗੁਰਨਾਮ ਸਿੰਘ ਦਾ ਪੁੱਤ ਸਤਪਾਲ ਸਿੰਘ 42 ਸਾਲਾਂ ਦਾ ਟਿੱਕਰੀ ਬਾਰਡਰ ਦੇ ਉੱਤੇ ਚੱਲ ਰਹੇ ਧਰਨੇ ਦੇ ਵਿੱਚ ਗਿਆ ਸੀਗਾ। ਉਹਨੂੰ ਸਾਹ ਲੈਣ ਦੇ ਵਿੱਚ ਤਕਲੀਫ ਜਿਹੜੀ ਹੋਈ, ਜਿਹਨੂੰ ਲੋਕਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੇ ਦੌਰਾਨ ਉਹਦੀ ਮੌਤ ਹੋ ਗਈ। ਇਹਨਾਂ ਦੋਵਾਂ ਦਾ ਅੰਤਮ ਸੰਸਕਾਰ ਅੱਜ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ। ਰਾਤ ਇੱਕ ਘਟਨਾ ਜਿਹੜੀ ਆ ਹੋਰ ਵਾਪਰੀ ਸਿੰਘੂ ਬਾਰਡਰ ਦੇ ਉੱਤੇ। ਇੱਕ ਚੰਡੀਗੜ੍ਹ ਦੇ ਨੰਬਰ ਵਾਲੀ ਜਿਹੜੀ ਗੱਡੀ ਸੀ ਉਹਦੇ ਵਿੱਚ ਕੁਝ ਨੌਜਵਾਨ ਸਵਾਰ ਸਨ। ਜਿਹੜਾ ਇੱਕ ਸਾਂਝਾ ਲੰਗਰ ਵੱਡਾ ਜਿਹੜਾ ਚੱਲਦਾ, ਉਸ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਨੇ ਠੰਡਾ ਪਾਣੀ ਜਿਹੜਾ ਸੀ ਉਹ ਮੰਗਿਆ, ਜਿਹੜੇ ਕਿ ਦਾਰੂ ਪੀ ਰਹੇ ਸਨ। ਇਹ ਚੰਡੀਗੜ੍ਹ ਦੇ ਨੰਬਰ ਦੀ ਗੱਡੀ ਸੀਗੀ। ਉੱਥੇ ਉਹਨਾਂ ਨੂੰ ਇਹ ਦੱਸਿਆ ਗਿਆ, ਜਿਹੜੇ ਸੇਵਾਦਾਰ ਸੀਗੇ, ਕਿ ਜਿਹੜਾ ਪਾਣੀ ਆ ਉਹ ਨੋਰਮਲ ਆ, ਵੀ ਸਾਡੇ ਕੋਲ ਫਰਿੱਜਾਂ ਦਾ ਇੰਤਜ਼ਾਮ ਨਹੀਂ ਹੈਗਾ, ਜਿਹੋ ਜਿਹਾ ਪਾਣੀ ਨੋਰਮਲ ਉਸ ਕਿਸਮ ਦਾ ਹੀ ਜਿਹੜਾ ਉਹ ਮਿਲੂਗਾ। ਅਤੇ ਉਹਨਾਂ ਨੇ ਜਿਹੜਾ ਜੀ ਉਹ ਬੁਰਾ ਭਲਾ ਇੱਥੇ ਕਿਹਾ ਕਿ ਬੜੀਆਂ ਵੀਡੀਓ ਬਣਾ ਕੇ ਤੁਸੀਂ ਪਾਉਂਦੇ ਆ, ਆਹ ਚੀਜ਼ ਆ, ਠੰਡਾ ਪਾਣੀ ਤੁਹਾਡੇ ਕੋਲ ਜਿਹੜਾ ਹੈ ਨਹੀਂ ਗਾ। ਉੱਥੋਂ ਚਲੇ ਗਏ, ਮੁੜ ਕੇ ਫੇਰ ਆ ਕੇ ਉਹਨਾਂ ਨੇ ਉੱਥੇ ਫਾਇਰਿੰਗ ਕੀਤੀ। 3 ਫਾਇਰ ਜਿਹੜਾ ਉਹ ਹੋਏ ਦੱਸੇ ਜਾ ਰਹੇ ਆ। ਇੱਕ ਖੋਲ ਜਿਹੜਾ ਉਹ ਲੱਭਿਆ ਕਿਸਾਨ ਆਗੂਆਂ ਨੂੰ, ਅਤੇ ਉਹਨਾਂ ਨੇ ਪੁਲਿਸ ਨੂੰ ਦਿੱਤਾ। ਦੂਜੇ ਖੋਲਾਂ ਦੀ ਵੀ ਜਿਹੜੀ ਜੀ ਉਹ ਭਾਲ ਹੈ।
ਇਹੋ ਜਿਹੇ ਲੋਕ ਵੀ ਉੱਥੇ ਜਿਹੜਾ ਜੀ ਉਹ ਜਾ ਰਹੇ ਆ। ਇਹ ਵੀ ਆਪਣੇ ਆਪ ਦੇ ਵਿੱਚ ਕੁਝ ਜਿਹੜੇ ਜੀ ਉਹ ਸਵਾਲ ਖੜੇ ਜਿਹੜਾ ਜੀ ਉਹ ਜ਼ਰੂਰ ਕਰ ਰਿਹਾ। ਤੋ ਇਸ ਵੇਲੇ ਜਿਹੜਾ ਪੰਜਾਬ ਸਰਕਾਰ ਕਰਜ਼ੇ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ, ਖੇਤ ਮਜ਼ਦੂਰਾਂ ਦਾ ਬੋਝ ਨਹੀਂ ਵਡਾ ਸਕੀ ਹੈ ਚਾਲੂ ਮਾਲੀ ਸਾਲ ਦੇ ਦੌਰਾਨ, ਕਿਉਂਕਿ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ 84.6% ਉਹਦੀ ਇੱਕ ਦੂਜੀ ਤਸਵੀਰ ਹੈ। ਚਾਲੂ ਵਰੇ ਦੇ ਦੌਰਾਨ ਸਿਰਫ 1 ਦਰਜਨ ਉਹਨਾਂ ਪੀੜਤ ਕਿਸਾਨਾਂ ਨੂੰ ਸਰਕਾਰੀ ਮੁਆਵਜ਼ਾ ਮਿਲਿਆ, ਪਰਿਵਾਰਾਂ ਨੂੰ ਜਿਨ੍ਹਾਂ ਦੇ ਕਮਾਊ ਜੀ ਕਰਜ਼ੇ ਦੇ ਬੋਝ ਕਰਕੇ ਦੁਨੀਆ ਤੋਂ ਵਿਦਾ ਜਿਹੜੇ ਦੀ ਉਹ ਹੋ ਗਏ। ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ 4 ਵਰ੍ਹਿਆਂ ਦੇ ਦੌਰਾਨ 224 ਪਰਿਵਾਰਾਂ ਨੂੰ ਸਰਕਾਰੀ ਮੁਆਵਜ਼ੇ ਦੀ 3 ਲੱਖ ਰੁਪਏ ਦੀ ਰਾਸ਼ੀ ਦਿੱਤੀ ਆ, ਔਰ ਇਹਦੇ ਤਹਿਤ ਕਾਂਗਰਸ ਨੇ ਇਹਨਾਂ 4 ਸਾਲਾਂ ਦੇ ਵਿੱਚ ਪੀੜਤ ਪਰਿਵਾਰਾਂ ਨੂੰ 9 ਕਰੋੜ 72 ਲੱਖ ਰੁਪਏ ਦੀ ਜਿਹੜੀ ਰਾਸ਼ੀ ਵੰਡੀ ਆ। ਸਾਲ 17-18 ਦੇ ਵਿੱਚ 162 ਪਰਿਵਾਰਾਂ ਨੂੰ 4 ਕਰੋੜ 86 ਲੱਖ ਰੁਪਏ ਜਾਰੀ ਕੀਤੇ ਗਏ ਸੀ। ਸਾਲ 18-19 ਦੇ ਵਿੱਚ 96 ਪਰਿਵਾਰਾਂ ਨੂੰ 2 ਕਰੋੜ 88 ਲੱਖ ਰੁਪਏ ਜਾਰੀ ਹੋਏ ਸੀਗੇ। ਸਾਲ 19-20 ਦੇ ਵਿੱਚ 54 ਪ੍ਰਭਾਵਿਤ ਪਰਿਵਾਰਾਂ ਨੂੰ 1 ਕਰੋੜ 62 ਲੱਖ ਤੇ 21 ਦੇ ਵਿੱਚ 12 ਪਰਿਵਾਰਾਂ ਨੂੰ 36 ਲੱਖ ਰੁਪਏ ਦੀ ਰਾਸ਼ੀ ਜਿਹੜੀ ਉਹ ਦਿੱਤੀ ਗਈ ਸੀ। ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਦੌਰਾਨ 1500 ਕਿਸਾਨ ਖੇਤ ਮਜ਼ਦੂਰ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਚੁੱਕੇ ਹੋਏ ਨੇ। ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਦੀ ਉਹ ਇਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਹਰ ਦੂਜੇ ਤੀਜੇ ਦਿਨ ਇੱਕ ਖੁਦਕੁਸ਼ੀ ਹੁੰਦੀ ਆ, ਪਰ ਸਰਕਾਰ ਬੇਤਰਤੀਬੀਆਂ ਸ਼ਰਤਾਂ ਲਾ ਕੇ ਮੁਆਵਜ਼ਾ ਰਾਸ਼ੀ ਦੇਣ ਦੀਆਂ ਦਰਖਾਸਤਾਂ ਰੱਦ ਕਰ ਦਿੰਦੀ ਆ। ਨਰਮਾ ਪੱਟੀ ਦੇ ਵਿੱਚ ਖੁਦਕੁਸ਼ੀ ਦਰ ਜ਼ਿਆਦਾ ਜਿਹੜੀ ਉਹ ਹੈ। ਇੱਥੇ ਮੁਆਵਜ਼ਾ ਰਾਸ਼ੀ ਲੈਣ ਲਈ ਪੀੜਤ ਪਰਿਵਾਰ ਅਪਲਾਈ ਵੀ ਕਰਦੇ ਨੇ, ਪਰ ਉਹਨਾਂ ਦੀਆਂ ਦਰਖਾਸਤਾਂ ਇਸ ਕਰਕੇ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਕੋਲੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੁੰਦੀ ਜਾਂ ਫਿਰ ਪੁਲਿਸ ਰਿਪੋਰਟ ਨਹੀਂ ਕਰਵਾਈ ਹੁੰਦੀ। ਕੈਪਟਨ ਸਰਕਾਰ ਨੇ ਫਸਲੀ ਕਰਜ਼ਾ ਰਾਹਤ ਸਕੀਮ ਐਲਾਨੀ ਸੀ, ਜਿਹਦੇ ਤਹਿਤ 5,64,170 ਕਿਸਾਨਾਂ ਦੇ ਜਿਹੜੇ ਸੀ ਉਹ 4624.32 ਕਰੋੜ ਦੇ ਕਰਜ਼ੇ ਮੁਆਫ ਜਿਹੜੇ ਉਹ ਕੀਤੇ ਗਏ ਸੀਗੇ। ਔਰ ਜਾਣਕਾਰੀ ਦੇ ਅਨੁਸਾਰ 5 ਏਕੜ ਤੱਕ ਦੇ ਰਕਬੇ ਵਾਲੇ ਕਰੀਬ 1 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ ਜਿਹੜਾ ਉਹ ਬਾਕੀ ਆ। ਪੰਜਾਬ ਸਰਕਾਰ 1,33,000 ਛੋਟੇ ਕਿਸਾਨਾਂ ਦਾ ਤਕਰੀਬਨ 980 ਕਰੋੜ ਦਾ ਕਰਜ਼ਾ ਮਾਫ ਉਹਨੇ ਕੀਤਾ, ਜਦੋਂ ਕਿ 4,30,000 ਦਰਮਿਆਨੇ ਕਿਸਾਨਾਂ ਦਾ 3643 ਕਰੋੜ ਦਾ ਕਰਜ਼ਾ ਮਾਫ ਕੀਤਾ। ਇਸ ਤਰ੍ਹਾਂ ਪੰਜਾਬ ਸਰਕਾਰ ਨੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਮੁਆਫੀ ਲਈ 6 ਮਾਰਚ 19 ਨੂੰ ਸਕੀਮ ਜਾਰੀ ਕੀਤੀ ਸੀ। 2 ਵਰ੍ਹਿਆਂ ਬਾਅਦ ਵੀ ਇਹ ਹਕੀਕਤ ਨਹੀਂ ਜਿਹੜੀ ਉਹ ਬਣ ਸਕੀ। ਇਹ ਰਿਐਲਿਟੀ ਹੈ। ਇਹ 84.6 ਦੇ ਵਿੱਚ ਆਉਂਦੇ ਨੇ ਜਾਂ ਨਹੀਂ, ਇਹ ਅਜੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਆਪਾਂ, ਕਿਉਂਕਿ ਇੱਥੇ ਇੱਕ ਗੱਲ ਮੇੜੀ ਜ਼ਰੂਰ ਜਾਂਦੀ ਆ ਪੰਜਾਬ ਤੇ ਦਿੱਲੀ ਦੀ, ਜੇ ਆਪਾਂ ਗੱਲ ਕਰੀਏ ਤਾਂ 6 ਵਰ੍ਹਿਆਂ 'ਚ ਬਜਟ, ਪੰਜਾਬ ਦਾ ਬਜਟ ਨੇ ਤਕਰੀਬਨ 13.3% ਮਾਲੀ ਖਰਚ ਸਿੱਖਿਆ ਤੇ ਕੀਤਾ, ਜਦੋਂ ਕਿ ਦਿੱਲੀ ਨੇ ਇਹਨਾਂ ਸਾਲਾਂ ਦੇ ਦੌਰਾਨ 26.1% ਖਰਚਾ ਸਿੱਖਿਆ ਦੇ ਉੱਤੇ ਕੀਤਾ। ਮਤਲਬ ਕਿ ਅੱਧਾ ਵੀ ਨਹੀਂ ਪੰਜਾਬ ਜਿਹੜਾ ਜੀ ਉਹ ਕਰ ਸਕਿਆ। ਜੇ ਆਪਾਂ ਦਿੱਲੀ ਦਾ ਖੇਤਰਫਲ ਲਾਈਏ, ਪੰਜਾਬ ਦਾ ਖੇਤਰਫਲ ਲਾਈਏ, ਤੇ ਪੰਜਾਬ ਖੇਤਰਫਲ ਮੁਤਾਬਕ ਇੱਥੇ ਜ਼ਿਆਦਾ ਖਰਚਾ ਚਾਹੀਦਾ ਸੀ। ਦਿੱਲੀ ਨੇ ਕਈ ਖੇਤਰਾਂ ਦੇ ਵਿੱਚ ਪੰਜਾਬ ਨੂੰ ਠਿੱਬੀ ਲਾਈ ਹੈ। PRS ਲੈਜਿਸਲੇਟਿਵ ਰਿਸਰਚ ਨੇ ਸੂਬਿਆਂ ਦੇ ਬਜਟ ਦੀ ਸਮੀਖਿਆ ਕਰਨ ਤੋਂ ਬਾਅਦ ਜਿਹੜਾ ਸਟੇਟ ਵਿੱਤ ਰਿਪੋਰਟ 2020-21 ਤਿਆਰ ਕੀਤੀ ਆ, ਉਹਦੇ ਵਿੱਚ ਇਹ ਤੱਥ ਉੱਭਰ ਕੇ ਸਾਹਮਣੇ ਆਏ ਨੇ। ਕੈਪਟਨ ਸਰਕਾਰ ਤੇ ਆਪ ਦੀ ਦਿੱਲੀ ਸਰਕਾਰ 'ਚ ਕਈ ਵਰ੍ਹਿਆਂ ਤੋਂ ਆਪੋ ਆਪਣੇ ਪ੍ਰਬੰਧਾਂ ਨੂੰ ਬਿਹਤਰ ਦੱਸਣ ਲਈ ਪੂਰੀ ਤਾਕਤ ਲਾਈ ਜਿਹੜੀ ਉਹ ਜਾਂਦੀ ਆ। PRS ਨੇ 15-16 ਤੇ 2020-21 ਦੇ 6 ਵਰ੍ਹਿਆਂ ਦੇ ਬਜਟ ਦੇ ਖਰਚੇ ਦੀ ਔਸਤ ਕੱਢੀ ਆ, ਜਿਹਦੇ ਅਨੁਸਾਰ ਪੰਜਾਬ ਦੇਸ਼ ਭਰ 'ਚੋਂ ਪਹਿਲੇ ਨੰਬਰ ਤੇ ਆਇਆ। ਪੰਜਾਬ ਨੇ ਆਪਣੀ ਆਮਦਨ ਦਾ ਔਸਤਨ 84% ਕਰਜ਼ੇ ਤੇ ਉਹਨਾਂ ਦੇ ਵਿਆਜ ਉਤਾਰਨ ਦੇ ਉੱਤੇ ਖਰਚ ਕੀਤਾ। ਦੂਜਾ ਨੰਬਰ ਨਾਗਾਲੈਂਡ ਦਾ ਆਉਂਦਾ, ਜਿੱਥੇ ਆਮਦਨੀ ਦਾ ਕਰੀਬ 46% ਖਰਚਾ ਕਰਜ਼ੇ ਤੇ ਵਿਆਜ ਉਤਾਰਨ ਦੇ ਉੱਤੇ ਲਾਇਆ, ਜਦੋਂ ਕਿ ਪੱਛਮੀ ਬੰਗਾਲ ਨੇ 43% ਤੇ ਹਰਿਆਣੇ ਨੇ 40% ਖਰਚਾ ਇਸ ਕੰਮ ਦੇ ਉੱਤੇ ਕੀਤਾ। ਸਿੱਖਿਆ ਲਈ ਪੰਜਾਬ 'ਚ ਇਹਨਾਂ 6 ਸਾਲਾਂ ਦੇ ਦੌਰਾਨ 15.9% ਫੰਡਾਂ ਦੀ ਐਲੋਕੇਸ਼ਨ ਕੀਤੀ ਗਈ ਹੈ। ਸਿੱਖਿਆ ਤੇ ਪੰਜਾਬ ਨੇ 13.3%, ਦਿੱਲੀ ਨੇ 26.1% ਖਰਚਾ ਕੀਤਾ, ਹਰਿਆਣਾ ਨੇ 15.1% ਤੇ ਜਿਹੜਾ ਖਰਚਾ ਉਹ ਕੀਤਾ। ਜੇ ਸਿਹਤ ਸੇਵਾਵਾਂ ਦੀ ਗੱਲ ਕਰੀਏ, ਜਿਹੜੀ ਦੂਜੀ ਮੁੱਢਲੀ ਲੋੜ ਹੈ, ਤਾਂ ਦਿੱਲੀ ਨੇ 12.8% ਸਿਹਤ ਬਜਟ ਖਰਚਿਆਂ ਤੇ ਖਰਚਿਆ,
ਜਦੋਂ ਕਿ ਪੰਜਾਬ ਇਸ ਮਾਮਲੇ 'ਚ ਫਾਡੀ ਰਹਿ ਗਿਆ, ਉਹਨੇ 4.2 ਤੇ ਹਰਿਆਣਾ ਨੇ 4.5% ਜਿਹੜਾ ਉਹ ਖਰਚਾ ਕੀਤਾ। ਸਮਾਜਿਕ ਸੁਰੱਖਿਆ ਦੇ ਮਾਮਲੇ 'ਚ ਦਿੱਲੀ ਦੇ ਖਰਚ ਦੀ ਔਸਤ ਪੰਜਾਬ ਦੇ ਨਾਲੋਂ ਅੱਗੇ ਆ। ਪੰਜਾਬ ਨੇ ਸਮਾਜਿਕ ਸੁਰੱਖਿਆ ਤੇ 2.9%, ਜਦ ਕਿ ਦਿੱਲੀ ਨੇ 6% ਖਰਚਾ ਜਿਹੜਾ ਉਹ ਕੀਤਾ। ਇਸ ਮਾਮਲੇ 'ਚ ਪੱਛਮੀ ਬੰਗਾਲ ਦੇਸ਼ ਭਰ 'ਚੋਂ ਮੋਹਰੀ ਹੈ, ਜਿਹਨੇ 9.2% ਬਜਟ ਦਾ ਮਾਲੀ ਖਰਚਾ ਸਮਾਜਿਕ ਸੁਰੱਖਿਆ ਦੇ ਵਾਸਤੇ ਜਿਹੜਾ ਉਹ ਕੀਤਾ। ਤੋ ਅੰਕੜੇ ਜਿਹੜੇ ਉਹ ਤੁਹਾਡੇ ਸਾਹਮਣੇ ਨੇ। ਤੇ ਬਾਕੀ ਜਿਹੜੀਆਂ ਰੌਲਾ ਰੱਪਾ ਪਾਇਆ ਜਾਊਗਾ, ਸ਼ੇਅਰ ਬੋਲੇ ਜਾਣਗੇ ਬਹੁਤ ਔਖੇ ਔਖੇ ਜਿਹੜੇ ਉਹ ਸ਼ੇਅਰ, ਤੇ ਉਹ ਜਿਹੜਾ ਜੀ ਕੱਲ੍ਹ ਦੇ ਪ੍ਰੋਗਰਾਮ 'ਚ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝੇ ਕਰਨ ਦੀ ਕਿ ਕੀ ਕੁਛ ਜਿਹੜਾ ਜੀ ਉਹ ਬਜਟ ਦੇ ਵਿੱਚ ਆਇਆ, ਕਿਉਂਕਿ ਆਖਰੀ ਵਰ੍ਹਾ ਹੈ ਬਜਟ ਦਾ, ਤੇ ਉਹਦੇ ਵਿੱਚ ਬਹੁਤ ਸਾਰਾ ਕੁਝ ਉਹ ਕਿਹਾ ਜਾਊਗਾ ਜਿਹੜਾ ਸੰਭਵ ਨਹੀਂ ਜਿਹੜਾ ਉਹ ਹੋ ਸਕੂਗਾ। ਇਹ ਅੰਕੜੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਜੀ, ਇਹ ਤੁਹਾਡੇ ਸਾਹਮਣੇ ਨੇ ਕਿ ਪੰਜਾਬ ਅੱਜ ਐਜੂਕੇਸ਼ਨ ਤੇ ਹੈਲਥ ਦੇ ਮਾਮਲੇ ਦੇ ਵਿੱਚ ਕਿੱਥੇ ਜਿਹੜਾ ਜੀ ਉਹ ਖੜਾ ਕਰ ਦਿੱਤਾ ਗਿਆ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਊਗੀ।